ਬਿਸਮਿਲ੍ਲਾਹਿਰਰਹਿਮਾਨਿਰਰਹੀਮ ਜੀ। ਅੱਜ ਅਸੀਂ ਆਪਣੇ ਦਰਸ਼ਕਾਂ ਵਾਸਤੇ ਇੱਕ ਬਹੁਤ ਹੀ ਖ਼ਾਸ ਸਾਡੇ ਬਜ਼ੁਰਗ ਸਾਡੇ ਪਿਆਰੇ ਉਹਨਾਂ ਦੇ ਨਾਲ ਅਸੀਂ ਹਾਜ਼ਰ ਹਾਂ। ਅੱਜ ਅਸੀਂ ਇਹਨਾਂ ਨਾਲ ਕੁਛ ਚੀਜ਼ਾਂ ਗੱਲਾਂ ਕਰਾਂਗੇ। ਇਨਸ਼ਾਅੱਲਾ ਉਮੀਦ ਹੈ ਕਿ ਵੰਡ ਵੇਲੇ ਦਾ ਉਹ ਜਿਹੜਾ ਦੌਰ, ਉਹ ਜਿਹੜੀਆਂ ਗੱਲਾਂ ਬਾਤਾਂ ਇਨਸ਼ਾਅੱਲਾ ਤਾਲਾ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਰਿਕਾਰਡ ਕਰਕੇ ਤੁਹਾਡੇ ਤੱਕ ਅਪਣਾਉਣ ਦੀਆਂ, ਔਰ ਉਮੀਦ ਹੈ ਕਿ ਤੁਹਾਨੂੰ ਪਸੰਦ ਆਏਗਾ ਅੱਜ ਦਾ ਇੰਟਰਵਿਊ। ਅਤੇ ਅੱਜ ਸਾਡੇ ਨਾਲ ਜਿਹੜੇ ਬਜ਼ੁਰਗ ਨੇ ਅਸੀਂ ਉਹਨਾਂ ਨਾਲ ਕੁਛ ਗੱਲਾਂ ਬਾਤਾਂ ਕਰਨਾ ਚਾਹੁੰਦੇ ਜੀ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਜੀ। ਕੀ ਹਾਲ ਚਾਲ ਹੈ ਬਜ਼ੁਰਗੋ? ਠੀਕ ਠਾਕ ਹੋ? ਬਹੁਤ ਠੀਕ ਠਾਕ। ਬਜ਼ੁਰਗੋ ਆਪਣਾ ਨਾਮ ਕੀ ਹੈ ਜੀ? ਮੇਰਾ ਨਾਮ ਮੁਹੰਮਦ ਜੀਨ ਆ। ਮੁਹੰਮਦ ਦੀਨ ਤੁਹਾਡਾ ਨਾਮ ਆ। ਅਤੇ ਆਪਣੀ ਵਲਦੀਅਤ ਕੀ ਹੈ ਜੀ? ਫਤਿਹ ਮੁਹੰਮਦ। ਅਤੇ ਇੰਡੀਆ ਪੰਜਾਬ ਤੁਸੀਂ ਕਿਹੜੇ ਜ਼ਿਲ੍ਹੇ ਔਰ ਕਿਹੜੇ ਪਿੰਡ 'ਚੋਂ ਤੁਸੀਂ ਉੱਠ ਕੇ ਆਏ ਇੱਥੇ? ਅਸੀਂ ਰਹਿੰਦੇ ਸੀ ਸ਼ਹਿਰ ਜਲੰਧਰ 'ਚ। ਸ਼ਹਿਰ ਜਲੰਧਰ 'ਚ ਤੁਸੀਂ ਰਹਿੰਦੇ ਸੀ? ਨਾਲ ਹੀ ਵਾਸੀ ਜਲੰਧਰ ਦੇ ਨਾਲ ਹੀ ਇਹ ਮਤਲਬ ਵਾਸੀ ਇਹ 12 ਨਾਲ ਰਹਿੰਦੇ ਜਿਹਨਾਂ ਆਪਣੇ ਗੰਡਾ ਸਿੰਘ ਵਾਲਾ ਮੁੱਢ। ਅੱਛਾ, ਨਾਲ ਹੀ ਬਸਤੀ ਸੀ ਉਹਦੇ? ਬਸਤੀ ਦਾ ਕੀ ਨਾਂ ਸੀ? ਵਾਸੀ ਗੁਜਾ। ਬਸਤੀ ਗੁਜਾ। ਗੁਜਰਾ। ਠੀਕ ਹੈ ਜੀ। ਅਤੇ ਉਸ ਟਾਈਮ ਆਪਣੀ ਕਿੰਨੀ ਕੁ ਉਮਰ ਸੀ ਜਦੋਂ ਆਪਾਂ ਉੱਠ ਕੇ ਆਏ ਉੱਥੋਂ? ਮੇਰੀ ਸੰਨ 36 ਦੀ ਪੈਦਾਇਸ਼ ਆ। ਸੰਨ 36 ਦੀ ਪੈਦਾਇਸ਼। ਠੀਕ ਹੋ ਗਿਆ। ਅਤੇ ਬਜ਼ੁਰਗੋ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਡਾ ਇਲਾਕਾ ਕੈਸਾ ਸੀ, ਤੁਸੀਂ ਜਿੱਥੇ ਰਹਿੰਦੇ ਸੀਗੇ? ਅਸੀਂ ਸ਼ਹਿਰ ਦੇ ਵਿੱਚ ਹੀ ਰਹਿੰਦੇ ਸੀ। ਸ਼ਹਿਰ ਬਹੁਤ ਸਾਡੇ ਨਜ਼ਦੀਕ ਸੀ। ਸਾਡੇ ਵਾਸੀ ਜਿਹੜੀ ਸਾਡਾ ਘਰ ਸੀ ਨਾ ਜਿੱਧਰ, ਹਾਂਜੀ, ਉੱਥੇ ਅਸੀਂ ਨਹੀਂ ਰਹਿੰਦੇ ਸੀ। ਅਸੀਂ ਰਹਿੰਦੇ ਖੂਹ 'ਤੇ। ਖੂਹ ਸਾਡਾ ਬਿਲਕੁਲ ਸ਼ਹਿਰ ਦੇ ਮੁੜ ਜੇਲ੍ਹ ਖਾਨੇ ਦੇ ਪਿਛਲੇ ਪਾਸੇ ਸੀ। ਮੰਡੀ ਲਾਗੇ ਸਾਨੂੰ, ਸ਼ਹਿਰ ਬਹੁਤ ਲਾਗੇ ਪੈਂਦਾ ਸੀ। ਤਹਿਸੀਲ ਜ਼ਿਲ੍ਹਾ ਤੁਹਾਡਾ ਫਿਰ ਜਲੰਧਰ ਹੀ ਸਾਰਾ, ਡਾਕਖਾਨਾ ਵੀ ਸਭ ਕੁਛ ਖਾਸ, ਸਾਰਾ ਕੁਛ ਉੱਥੇ ਖਾਸ ਜਲੰਧਰ ਹੀ। ਅਤੇ ਮੈਨੂੰ ਇਹ ਦੱਸੋ ਕਿ ਤੁਹਾਡੀ ਬਰਾਦਰੀ ਕੀ ਆ? ਰਾਈ ਤੁਹਾਡੀ ਬਰਾਦਰੀ ਆ। ਹੋਰ ਵੀ ਤੁਹਾਡੀ ਬਰਾਦਰੀ ਦੇ ਉੱਥੇ ਲੋਕ ਬੈਠੇ ਸੀ? ਬਹੁਤ। ਕਿਹੜੇ ਬੈਠੇ ਸੀਗੇ ਹੋਰ ਤੁਹਾਡੀ ਬਰਾਦਰੀ ਤੋਂ ਇਲਾਵਾ? ਉਹ ਦੇਖੋ ਜੀ, ਬਰਾਦਰੀ ਤੋਂ ਇਲਾਵਾ ਬੈਠੇ ਸੀਗੇ ਹਿੰਦੂ ਵੀ ਬੈਠੇ ਸੀ। ਅੱਛਾ ਜੀ। ਸਿੱਖ ਵੀ ਸੀਗੇ। ਠੀਕ। ਚਮਾਰ ਵੀ ਸੀਗੇ। ਅੱਛਾ। ਹਾਂ, ਲੋਕ ਸਾਰੇ ਰਲੀਆਂ ਮਿਲੀਆਂ ਸਾਰੀਆਂ ਬਰਾਦਰੀਆਂ ਦੇ ਲੋਕ ਬੈਠੇ। ਮੁਸਲਮਾਨ ਵੀ ਸੀਗੇ ਵਿੱਚ, ਮਤਲਬ ਸਿੱਖ ਵੀ ਸੀ, ਹਿੰਦੂ ਵੀ ਸੀਗੇ ਸਾਰੇ। ਸਹੀ। ਅਤੇ ਬਜ਼ੁਰਗੋ ਥੋੜ੍ਹਾ ਜਿਹਾ ਮੈਨੂੰ ਇਹ ਦੱਸ ਸਕਦੇ ਹੋ ਕਿ ਜਦੋਂ ਵੰਡ ਦਾ ਐਲਾਨ ਕੀਤਾ ਗਿਆ, ਜਦੋਂ ਦੱਸਿਆ ਗਿਆ ਕਿ ਜੀ ਇੱਕ ਹੋਰ ਮੁਲਕ ਬਣ ਗਿਆ ਅਤੇ ਤੁਸੀਂ ਉੱਠ ਕੇ ਉੱਧਰ ਜਾਣਾ, ਅਤੇ ਇਹ ਮੈਨੂੰ ਦੱਸੋ ਕਿ ਉਹ ਫਿਰ ਕਿਸ ਤਰੀਕੇ ਨਾਲ ਤੁਸੀਂ ਉੱਥੋਂ ਉੱਠ ਕੇ ਆਏ? ਉੱਥੋਂ ਨਾਲ ਹੀ ਦੂਸਰੇ ਪਾਸੇ ਸ਼ਹਿਰ ਦੇ ਨਾ ਇੱਕ ਗੜਾ ਪਿੰਡ ਸੀਗਾ। ਗੜਾ ਛਾਉਣੀ ਦੇ ਲਾਗੇ। ਠੀਕ। ਉੱਥੇ ਕੈਂਪ ਲੱਗਾ। ਠੀਕ। ਉੱਥੇ ਵੀ ਆ ਗਿਆ ਗੱਡੇ ਗੁੱਡੇ ਲੈ ਕੇ ਸਮਾਨ ਲੈ ਕੇ। ਅੱਛਾ, ਗੜੇ ਚਲੇ ਗਏ ਤੁਸੀਂ ਕੈਂਪ ਜਿੱਥੇ ਲੱਗਾ? ਕੈਂਪ ਲੱਗਾ। ਠੀਕ। ਅਤੇ ਉੱਥੋਂ ਫਿਰ ਥੋੜ੍ਹਾ ਜਿਹਾ ਸਫ਼ਰ ਦੱਸੋ ਫਿਰ ਇੱਥੇ ਤੱਕ ਕਿੱਦਾਂ ਸਫ਼ਰ? ਉੱਥੋਂ ਫਿਰ ਗੱਡਿਆਂ 'ਤੇ ਕੀਤਾ ਵਾ। ਠੀਕ। ਸਮਾਨ ਬਸ ਕੋਈ ਖਾਸ ਹੀ ਲਿਆ ਹੋਣਾ? ਸਮਾਨ ਸਾਰਾ ਛੱਡ ਕੇ ਆ ਗਏ? ਸਭ ਕੁਛ ਗੱਡੇ 'ਤੇ ਕਿੰਨਾ ਕੁ ਰੱਖ ਲੈਣਾ ਕਿਸੇ ਨੇ? ਆਹੋ, ਗੱਡੇ 'ਤੇ ਕੀ ਆ ਜਾਣਾ। ਸਹੀ। ਸਮਾਨ ਤਾਂ ਕੋਈ ਖਾਸ ਜਿਹੜਾ ਵਰਤਣ ਵਾਲਾ ਵੀ ਲੈ, ਰੋਟੀ ਪਾਣੀ ਕੋਈ ਮੰਜੀ ਹੋਰ ਉੱਥੇ ਕਿ ਲਿਆਉਣਾ। ਗੜੇ ਕੈਂਪ ਤੋਂ ਫਿਰ ਤੁਸੀਂ ਉੱਠ ਕੇ ਅੱਗੇ ਕਿਸੇ ਹੋਰ ਕੈਂਪ 'ਚ ਵੀ ਗਏ? ਨਹੀਂ, ਫਿਰ ਉਹ ਕਾਫਲਾ ਤੁਰਿਆ ਉੱਦਾਂ ਹੀ। ਕੋਈ ਰਾਹ 'ਚ ਹਮਲਾ ਹੋਇਆ? ਨਹੀਂ, ਸਾਡੇ ਕਾਫਲੇ 'ਚ ਨਹੀਂ ਹੋਇਆ। ਕੋਈ ਨਹੀਂ ਹਮਲਾ ਹੋਇਆ? ਉਂਝ ਕੋਈ ਲਾਸ਼ਾਂ ਦੇਖੀਆਂ ਹੋਣ ਜਾਂ ਕੋਈ ਇਸ ਤਰ੍ਹਾਂ ਕੋਈ ਅੱਗਾਂ ਲੱਗੀਆਂ, ਕੋਈ ਇਸ ਤਰ੍ਹਾਂ ਕੋਈ ਨਿਸ਼ਾਨੀਆਂ ਕੋਈ? ਨਹੀਂ, ਅੱਗਾਂ ਨਹੀਂ ਲੱਗੀਆਂ ਸਾਡੇ ਤੋਂ ਬਾਅਦ ਹੀ ਹਮਲਾ ਹੋਇਆ। ਅਗਲੇ ਕਾਫਲੇ ਆਏ ਆ ਬਾਅਦ 'ਚ, ਫਿਰ ਚੜ੍ਹਾਇਆ ਬਹੁਤ ਦਰਿਆ ਬਿਆਸੇ 'ਚ। ਅੱਛਾ। ਗੜਾਣਾ ਇੱਕ ਪੜਾਅ ਸੀ। ਬਾਰਿਸ਼ਾਂ ਬਹੁਤ ਹੋਈਆਂ ਸੀ? ਬਾਰਿਸ਼ਾਂ ਬਹੁਤ ਹੋਈਆਂ ਅਤੇ ਉੱਥੇ ਫਿਰ ਬਹੁਤ ਨੁਕਸਾਨ ਹੋਇਆ। ਉੱਥੇ ਕਾਫਲਾ ਬੈਠਾ ਫਿਰ ਰੁੜ ਗਿਆ। ਦੂਸਰਾ ਕਾਫਲਾ ਤੋਂ ਮਤਲਬ ਅਸੀਂ ਪਹਿਲੋਂ ਲੰਘੇ ਆਏ। ਅੱਛਾ। ਅਤੇ ਉਹ ਫਿਰ ਤੁਸੀਂ ਮਤਲਬ ਇਸ ਤਰ੍ਹਾਂ ਹੀ ਲੰਘ ਕੇ, ਅਤੇ ਰਾਹ ਦੇ ਵਿੱਚ ਕੋਈ ਵਾਕਿਆ ਹੋਇਆ ਹੋਵੇ ਕਿਸੇ ਕਿਸਮ ਦਾ? ਨਹੀਂ, ਸਾਡੇ ਨਾਲ ਕੋਈ ਨਹੀਂ ਹੋਇਆ। ਉੱਥੋਂ ਫਿਰ ਤੁਸੀਂ ਸਿੱਧੇ ਲਾਹੌਰ ਪਹੁੰਚੇ? ਹਾਂ, ਬਾਗੇ ਆ ਗਿਆ, ਬਾਗੇ ਲਾਹੌਰ। ਅਤੇ ਲਾਹੌਰੋਂ ਫਿਰ ਇਹ ਕਿੱਦਾਂ ਤੁਸੀਂ ਇੱਥੇ ਪਹੁੰਚੇ ਆ ਇਸ ਪਿੰਡ 'ਚ? ਇਸ ਪਿੰਡ ਸਾਡੇ ਰਿਸ਼ਤੇਦਾਰ ਸੀਗੇ, ਸਾਡੇ ਵਾਲਦਾ ਮਾਸੀ ਦਾ ਪੁੱਤ ਸੀ, ਨੂਰਪੁਰ ਬਸਤੀ ਲੱਗ ਗਈ ਆ। ਅੱਛਾ ਜੀ, ਨੂਰਪੁਰ ਬਸਤੀ ਇੱਕ ਤਾਂ ਟੋਭੇ ਦੇ ਕੋਲ ਲੱਗ ਗਈ ਆ। ਠੀਕ। ਉਹ ਇਸ ਸਾਰ ਨਾਲ ਪਿਆ ਗਿਆ ਜਨ। ਹਾਂਜੀ। ਅਤੇ ਉਹ ਫਿਰ ਉਹਨਾਂ ਦੀ ਵਜ੍ਹਾ ਦੇ ਨਾਲ ਤੁਸੀਂ ਮਤਲਬ ਜ਼ਮੀਨ ਕਿੰਨੀ ਕੁ ਸੀ ਆਪਣੀ ਉੱਥੇ? ਜ਼ਮੀਨ ਸਾਡੀ ਬਥੇਰੀ ਸੀ ਉੱਥੇ, ਬਸ ਜ਼ਮੀਨ ਸਾਡੀ ਖੇਖਾ ਪਈ ਨਹੀਂ। ਯੂਨਿਟ ਆਏ ਕੋਈ ਨਹੀਂ ਆਇਆ, ਬਸ ਅਜੇ ਵੀ ਯੂਨਿਟ ਸਾਡੇ ਰੋਲਦੇ ਫਿਰਦੇ ਪਏ ਨਹੀਂ ਸੀ। ਸਹੀ। ਕਿਤੇ ਪਏ ਨਹੀਂ? ਕੋਈ ਪਈ ਵਾਲੀ ਯਾਰ ਉਹ ਚਵਾਰੇ ਵਾਲਾ ਸੀ, ਕਿਆ ਦੇਖਿਆ ਇਹਨੂੰ ਉੱਥੇ ਕਿੱਥੇ ਹੈਗੇ ਜੰਮਿਆ ਕਿੱਥੇ ਨਹੀਂ। ਕੁਛ ਇੱਥੇ ਪੈ ਗਈ ਜਿੱਥੇ ਬੈਠੇ ਅਤੇ ਬਾਕੀ ਉੱਧਰ ਪੈ ਗਈ। ਸਹੀ। ਅਤੇ ਥੋੜ੍ਹਾ ਜਿਹਾ ਜਿਹੜਾ ਸਾਡਾ ਅਹਿਮ ਸਵਾਲ ਹੁੰਦਾ ਹਰ ਇੰਟਰਵਿਊ ਦੇ ਵਿੱਚ, ਉਹਨਾਂ ਲੋਕਾਂ ਦੇ ਨਾਲ ਤੁਹਾਡਾ ਰਹਿਣ ਸਹਿਣ ਅਤੇ ਸੁਭਾਅ ਕਿੱਦਾਂ ਦਾ ਸੀ? ਉਦੋਂ ਬਹੁਤ ਠੀਕ ਸੀ। ਪਹਿਲੋਂ ਜਦੋਂ ਇਹ ਹਵਾ ਆਈ ਹੈ ਕਿ ਪਾਰਟੀਸ਼ਨ ਵਗੀ ਹੈ ਨਾ, ਉਦੋਂ ਫਿਰ ਜਦੋਂ ਕਹਿੰਦੇ ਗੈਰ ਮੁਸਲਮਾਨ ਮੁਸਲਮਾਨਾਂ ਦੁਸ਼ਮਣ ਹੋ ਗਏ, ਮੁਸਲਮਾਨਾਂ ਦੁਸ਼ਮਣ ਹੋ ਗਏ।
ਹਾਂ ਬਾ ਤੀਲੀ ਵੀ ਨਾਲੇ ਲੱਗ ਜਾਂਦੀ ਆ ਨਾ ਜੀ, ਜਦੋਂ ਤੀਲੀ ਲੱਗ ਜਾਂਦੀ ਬਸ ਫਿਰ ਕੰਮ ਖਰਾਬ ਹੋ ਤੀਲੀ ਨਹੀਂ ਲੱਗਣੀ, ਕੁਦਰਤੀ ਹਵਾ ਵਾ ਵੀ 10-15 ਦਿਨ ਰਹੀ ਹੈ, ਬਾਅਦ 'ਚ ਫੇਰ ਕੋਈ ਕਿਸੇ ਦੁਸ਼ਮਣ ਨੇ ਬਾਅਦ 'ਚ ਫੇਰ ਨਹੀਂ ਦੁਸ਼ਮਣ ਬਾਅਦ 'ਚ ਫਿਰ ਉਂਝ ਵੈਸੇ ਜਦੋਂ ਤੁਸੀਂ ਉੱਥੇ ਰਹਿੰਦੇ ਸੀ ਐਲਾਨ ਉਦੋਂ ਬਜ਼ੁਰਗਾਂ ਨੇ ਵੀ ਸੁਣੇ ਹੋਣਗੇ, ਤੁਸੀਂ ਵੀ ਸੁਣੋਗੇ, ਉਂਝ ਭੁਲੇਖਾ ਇਹੀ ਪੈਂਦਾ ਹੋਣਾ ਵੀ ਨਹੀਂ ਕੋਈ ਨਹੀਂ ਐਵੇਂ ਆਵਾਜ਼ ਹੀ ਚੱਲੀ ਗਈ। ਨਹੀਂ ਹਵਾ ਨਹੀਂ, ਮਤਲਬ ਪਹਿਲੋਂ ਤਾਂ ਇਹ ਸੀ ਵੀ ਜਦੋਂ ਫਿਰ ਨਾ ਬਾਬਾ ਜੀ ਕਹਿ ਦਿਆ ਮੈਨੇ ਬਣਾ ਜ ਲਿਆ, ਹਾਂਜੀ, ਤੇ ਫਿਰ ਜਦੋਂ ਵੰਡ ਹੋ ਗਏ ਫਿਰ ਆਉਣਾ ਹੀ ਪੈਣਾ ਸੀ, ਆਉਣਾ ਹੀ ਪੈਣਾ ਸੀ, ਸਹੀ ਗੱਲ ਆ। ਹਾਂ ਤੇ ਉਂਝ ਵੈਸੇ ਇਲਾਕਾ ਕਿੱਦਾਂ ਦਾ ਸੀ, ਪਾਣੀ ਦੇ ਹਿਸਾਬ ਨਾਲ, ਜ਼ਮੀਨ ਦੇ ਹਿਸਾਬ ਨਾਲ? ਜ਼ਮੀਨ ਬਹੁਤ ਵਧੀਆ ਜਲੰਧਰ ਦੀ, ਪਾਣੀ ਬਹੁਤ ਵਧੀਆ ਜਲੰਧਰ ਦਾ, ਪਾਣੀ ਵੀ ਬਹੁਤ ਵਧੀਆ ਜਲੰਧਰ ਦਾ। ਜਲੰਧਰ ਤਾਂ ਜੀ ਮਸ਼ਹੂਰ ਸ਼ਹਿਰ ਆ ਉਂਝ ਤਾਂ ਪੰਜਾਬ ਦਾ, ਚੜ੍ਹਦੇ ਪੰਜਾਬ ਦਾ, ਤੇ ਜ਼ਮੀਨ ਵੀ ਚੰਗੀ, ਪਾਣੀ ਵੀ ਚੰਗਾ। ਸਹੀ। ਇਹ ਕੋਈ ਯਾਰ ਦੋਸਤ ਆਪਣੇ ਮਿੱਤਰ ਪਿਆਰਿਆਂ ਦਾ ਕੋਈ ਨਾਮ ਯਾਦ ਹੋਵੇ ਜਿਹਨਾਂ ਨਾਲ ਖੇਲਦੇ ਰਹੇ, ਪੜ੍ਹਦੇ ਰਹੇ ਜਾਂ ਪੜ੍ਹਦੇ ਰਹੇ? ਹੁਣ ਹੁੰਦਾ ਯਾਰ ਨਹੀਂ ਆਉਣਾ ਯਾਰ। ਅੱਛਾ, ਕੋਈ ਮੇਲੇ ਤੇ ਗਏ ਹੋਵੋ, ਕੋਈ ਨਾਲ ਕਿਸੇ ਬਜ਼ੁਰਗਾਂ ਦਾ ਕੋਈ ਯਾਦ ਹੋਵੇ? ਕੋਈ ਮੇਲਾ ਸਾਡੇ ਲਾਗੇ ਦੁਸਹਿਰਾ ਲੱਗਦਾ ਸੀ, ਅੱਛਾ, ਨਜ਼ਦੀਕ ਸਾਡੇ ਕੋਲ ਸ਼ਹਿਰ 'ਚ। ਅੱਛਾ, ਉਹ ਇੱਕ ਦੋ ਵਾਰੀ ਗਏ ਦੇਖਣ ਨਾਲ ਬਜ਼ੁਰਗਾਂ ਦੇ। ਅੱਛਾ, ਉਹ ਬਸ ਉਹ ਦੇਖਿਆ ਮੇਲਾ। ਮੇਲੇ ਮੂਲੇ ਉਂਝ ਕੈਸੇ ਹੁੰਦੇ ਸੀਗੇ ਉੱਥੇ? ਜਿੱਦਾਂ ਹੁਣ ਦੇ ਆ ਮੇਲਿਆਂ ਦੇ ਵਿੱਚ ਆ ਸਰਕਸਾਂ ਲੱਗਦੀਆਂ? ਉਦੋਂ ਇਹ ਮੇਲੇ ਨਹੀਂ ਸੀਗੇ, ਉਦੋਂ ਮੇਲੇ ਜਿਹੜੇ ਸੀ ਨਾ ਇਹ ਸਾਦਾ ਮੇਲੇ ਸੀ, ਘੋਲ, ਹਾਂਜੀ, ਕਬੱਡੀ ਖੇਡ ਖੂਡ, ਬਾਕੀ ਛਿੰਝ ਪੈਂਦੀ ਸੀ, ਗੱਤਕਾ ਖੇਡਦੇ ਸੀ, ਕਬੱਡੀ, ਇੱਦਾਂ ਦੀਆਂ ਖੇਡਾਂ ਸੀਗੀਆਂ, ਜਲੇਬੀਆਂ ਤੇ ਖੱਤਰੀ ਜਿਹੜੇ ਸੀ ਮਠਿਆਈ ਉਦੋਂ ਸਸਤਾ ਕੰਮ ਸੀ, ਬਥੇਰੀ ਕੱਢ ਕੇ ਵੇਚਦੇ, ਸਹੀ ਵੀ ਸੀਗੀ। ਆਨੇ ਰੁਪਈਏ, ਆਨੇ ਰੁਪਈਏ ਕਿ 4 ਆਨੇ ਮਠਿਆਈ ਲਈ 4 ਬੰਦੇ ਕੋਲ ਮੁੱਕਦੀ ਸੀ। ਸਹੀ। ਤੇ ਆਪਣੇ ਉੱਥੇ ਪਿੰਡ ਦਾ ਤੁਹਾਡੇ ਦਾ ਜਾਂ ਤੁਹਾਡੇ ਇਲਾਕੇ ਜਿੱਥੇ ਤੁਸੀਂ ਰਹਿੰਦੇ ਸੀ ਕੋਈ ਵੱਡਾ ਬੰਦਾ, ਕੋਈ ਸਰਪੰਚ ਜਾਂ ਚੌਧਰੀ, ਕੋਈ ਨਾਮ ਯਾਦ ਹੋਵੇ ਤੁਹਾਨੂੰ? ਪਠਾਨ ਸੀਗੇ। ਹਾਂਜੀ, ਪਠਾਨ ਸੀ ਸਾਡੇ ਜ਼ਿਆਦਾ ਇਲਾਕੇ। ਅੱਛਾ, ਪਠਾਨ ਸੀਗੇ। ਕੋਈ ਨਾਮ ਯਾਦ? ਹਾਂ ਯਾਰ, ਸਿਰ ਕੱਢਵੇਂ ਬੰਦੇ ਦਾ ਕਿਸੇ ਦਾ ਨਾਂ ਯਾਦ ਹੋਵੇ? ਮੇਰਾ ਪੱਕਾ ਯਾਦ ਹੈ, ਮੈਨੂੰ ਲਿਆਜ਼ ਸੀ ਜਾਂ ਉਹਦਾ ਨਾਮ ਪਠਾਨ ਦਾ ਨਾ, ਉਹੋ ਹੀ ਪਠਾਨ ਸੀ ਬੋਲਦਾ, ਤੇ ਬਾਕੀ ਹੋਰ ਉਹਦਾ ਦੀਨਾ ਕੁਆਲ ਵੀ ਸਾਡੀ ਬਸਤੀ ਦਾ ਸੀ। ਅੱਛਾ, ਹਾਂਜੀ, ਆਪਾਂ ਜਿਹੜੇ ਨਸਲ ਸੁਣੇ ਸਾਰੇ ਸਾਡੀ ਬਸਤੀ ਦੇ ਆ। ਅੱਛਾ, ਇਹ ਤੁਹਾਡੀ ਬਸਤੀ ਦੇ ਸਾਰੇ। ਤੇ ਇਸ ਤੋਂ ਇਲਾਵਾ ਹੋਰ ਕੋਈ ਬਸਤੀ ਦੀ ਗੱਲਬਾਤ ਸੁਣਾਓ ਸਾਨੂੰ। ਹੋਰ ਉੱਥੇ ਸ਼ਬਰਾਤ ਦਾ ਮੇਲਾ ਲੱਗਦਾ ਸੀ ਬਹੁਤ ਜ਼ਿਆਦਾ। ਅੱਛਾ, ਸ਼ਬਰਾਤ ਦਾ ਮੇਲਾ ਲੱਗਦਾ। ਲੋਹੜੀ ਦੇ ਵੀ ਮੇਲੇ ਲੱਗਦੇ ਸੀ? ਲੋਹੜੀ ਵੀ ਮਨਾਉਂਦੇ? ਲੋਹੜੀ ਖੱਤਰੀ ਮਨਾਉਂਦੇ ਸੀ ਆਪਾਂ ਨੇ। ਅੱਛਾ, ਉਹਨਾਂ ਤੋਂ ਨਹੀਂ ਉਂਝ ਸਾਰਾ ਇਕੱਠਾ ਹੀ ਹੁੰਦਾ ਸੀ ਸਿਸਟਮ? ਆਹ ਲੋਕ ਬੈਠੇ ਬੰਨੇ ਹੋਏ। ਲੋਹੜੀ ਜਿਹੜਾ ਨਾ, ਦੀਵਾਲੀ, ਲੋਹੜੀ, ਇਹ ਬਸੰਤ, ਇਹ ਉਹਨਾਂ ਦੇ ਤਿਉਹਾਰ। ਹਾਂ, ਉਹਨਾਂ ਦੇ ਤਿਉਹਾਰ। ਉਹ ਤਿਉਹਾਰ ਉਹਨਾਂ ਦਾ ਉੱਦਾਂ ਚਲੋ ਨਿੱਕੇ ਨਿਆਣੇ ਹੁੰਦੇ ਮੇਲੇ ਮਸਲ ਚਲੇ ਗਿਆ ਫਿਰ ਗਿਆ ਬਸ। ਹਾਂਜੀ, ਸਹੀ। ਤੇ ਬਾਕੀ ਫਿਰ ਤੁਸੀਂ ਇੱਥੇ ਜਿਹੜੇ ਪਿੰਡ 'ਚ ਇਸ ਟਾਈਮ ਬੈਠੇ ਹੋਏ, ਇਹਦਾ ਨਾਮ ਕੀ ਹੈ ਜੀ? ਇਹਦਾ ਨਾਮ ਹੈਗਾ 160 ਕਾਲੇ ਨੰਬਰ ਹੈ, 160 ਨੰਬਰ ਹੈ। 160 ਨੰਬਰ ਆ, ਨਾਂ ਹੈਗਾ ਇਹਦਾ ਕਾਲੇ ਕੀ। ਕਾਲੇ ਕੀ। ਇਹ ਦੱਸ ਸਕਦੇ ਹੋ ਵੀ ਇੱਥੇ ਹੋਰ ਕਿਹੜੇ ਕਿਹੜੇ ਪਿੰਡੋਂ ਕੋ ਲੋਕ ਉੱਠ ਕੇ ਆਏ ਹੁਣ? ਕੋਈ ਹੋਵੇ ਜ਼ਿਹਨ 'ਚ ਤੁਹਾਡੇ? ਹੋਰ ਇੱਥੇ ਗੁਰਦਾਸਪੁਰ ਜਾ ਉੱਠ ਕੇ ਹਜ਼ਾਤ ਨਗਰ ਦੇ ਬਹੁਤ ਘਰ। ਅੱਛਾ, ਤੇ ਆ ਬੂਸੋਵਾਲ ਦੇ ਜੱਟ ਹੈਗੇ ਇੱਥੇ। ਅੱਛਾ ਜੀ। ਤੇ ਬਾਕੀ ਲੋਕ ਇੱਥੇ ਲੁਧਿਆਣੇ ਦੇ ਲੋਕ ਵੀ ਬੈਠੇ ਹੋਣ? ਲੁਧਿਆਣੇ ਦੇ ਵੀ ਹੈਗੇ ਆ, ਅਜੀਤ ਹੁਣ ਚੇਅਰਮੈਨ ਲੁਧਿਆਣੇ ਦੇ ਆ। ਕੋਈ ਮਲੇਰਕੋਟਲੇ ਦੇ ਕੋਈ ਬੰਦੇ ਹੈ? ਨਹੀਂ ਕੋਈ। ਅੱਛਾ, ਇਹ ਸਾਰੇ ਇੱਧਰ ਤੁਹਾਡੇ ਸੁਣਿਆ ਉਧਰ ਨਾਲ ਇਲਾਕੇ ਬੁੱਢਾ ਦਰਿਆ ਵੀ ਲੱਗਦਾ ਕਿ ਬਿਆਸਾ ਦਰਿਆ ਲੱਗਦਾ ਸੀ ਤੁਹਾਨੂੰ? ਨਹੀਂ, ਸਾਡੇ ਦੂਰ ਸੀਗੇ। ਦੂਰ ਸੀਗੇ, ਤੁਸੀਂ ਵਿਚਕਾਰ ਬੈਠੇ ਸੀ? ਬਿਆਸਾ ਦਰਿਆ ਜਿਹੜਾ ਸੀ ਨਾ, ਇਹ ਤਾਂ ਅੰਮ੍ਰਿਤਸਰ ਦੇ ਜਲੰਧਰ ਦੇ ਵਿਚਾਲੇ ਆਉਂਦਾ ਸੀ। ਹਾਂ, ਲੁਧਿਆਣੇ 'ਚੋਂ ਲੰਘਦਾ ਹੋਇਆ? ਨਹੀਂ, ਐਂ ਨਹੀਂ ਆਉਂਦਾ ਸੀ। ਅੱਛਾ, ਦੂਸਰੇ ਪਾਸੇ। ਇਹ ਜਿਹੜਾ ਸੀ ਨਾ ਸਤਲੁਜ, ਇਹ ਉੱਪਰਲੀ ਵੱਲ ਦੀ ਆਉਂਦਾ ਸੀ, ਬਿਆਸੇ ਜ਼ਿਲ੍ਹੇ ਜਲੰਧਰ ਦੇ ਉੱਪਰਲੀ ਵੱਲ ਦੀ, ਲੁਧਿਆਣੇ ਦੇ ਵਿਚਾਲੇ ਦੀ। ਇਹ ਦੋਵੇਂ ਦਰਿਆ ਜਿਹੜੇ ਆ ਨਾ ਫਿਰੋਜ਼ਪੁਰ ਜਾਣ ਕੇ ਜਦ ਬਿਆਸਾ ਖਤਮ ਹੋ ਗਿਆ, ਦਸਦਾ ਤੁਰ ਪੈ ਗਿਆ, ਪਾਕਿਸਤਾਨ 'ਚ ਕੋਈ ਆ। ਅੱਛਾ, ਠੀਕ, ਸਹੀ। ਜ਼ਿਲ੍ਹੇ ਗੁਰਦਾਸਪੁਰ ਦੇ ਬੈਠੇ ਹਜ਼ਾਤ ਨਗਰ ਉਹਨਾਂ ਦਾ ਪਿੰਡ ਵਾ। ਹਯਾਤ ਨਗਰ ਉਹਨਾਂ ਦਾ ਪਿੰਡ ਆ, ਜ਼ਿਲ੍ਹਾ ਗੁਰਦਾਸਪੁਰ। ਹਾਂ, ਜ਼ਿਆਦਾ ਰਜਪੂਤ ਉਸ ਪਿੰਡ। ਅੱਛਾ, ਜ਼ਿਆਦਾ ਰਜਪੂਤ ਬੈਠੇ। ਉਹ ਪਿੰਡ ਦੇ ਉਸੇ ਪਿੰਡ ਦੇ ਰਜਪੂਤ ਆ ਸਾਰੇ। ਸਹੀ। ਜੱਟ ਇੱਥੇ ਹੈਗੇ ਆ, ਕੁਝ ਹੈਗੇ ਆ ਬੂਸੋਵਾਲ ਦੇ। ਬੂਸੋਵਾਲ ਦੇ? ਹਾਂ, ਇਹ ਮੇਰਾ ਖਿਆਲ ਆ ਪਿੰਡ ਸੀਗਾ ਕਪੂਰਥਲੇ ਰਿਆਸਤ ਦੇ ਵਿੱਚ, ਸ਼ਾਹਗੜ੍ਹ। ਅਤੇ ਬਾਕੀ ਹੈਗੇ ਬੈਠੇ ਲੋਕ ਇੱਥੇ ਨਾ ਜਿਹੜੇ ਜਲੰਧਰ ਦੇ ਜਾਂ ਤਹਿਸੀਲ ਕੋਦਰ ਦੇ ਜ਼ਿਆਦਾ ਬੈਠੇ ਵਿੱਚ ਘਰ। ਬਾਕੀ ਜਲੰਧਰ ਦੇ ਬੈਠੇ ਆ, ਤੇ ਹੋਰ ਲੁਧਿਆਣੇ ਦੇ ਬੈਠੇ, ਇਹੋ ਹੀ ਬਸ ਬੈਠੇ ਆ। ਇਹੀ ਮਤਲਬ ਕੋਲ ਦੇ ਕਰੀਬੀ ਇਹੀ ਬੈਠੇ ਆ। ਤੇ ਆ ਤੁਹਾਡੇ ਇਸ ਪਿੰਡ ਦੇ ਨਾਲ ਦੇ ਕਿਹੜੇ ਪਿੰਡ ਆ ਇੱਥੇ? 59 ਗੱਗੋਮਾਲ ਆ। 59 ਗੱਗੋਮਾਲ ਆ। 61 ਆ ਗਿਆ।
61 ਆ ਗਿਆ, 161 ਅੱਗੇ 62 ਨਸ਼ਹਿਰਾ, 62 ਨਸ਼ਹਿਰਾ। ਤੇ ਆ ਮੂੰਗੀ ਮੰਗਲਾ ਅੱਡਾ ਵਾ ਤੁਹਾਡਾ? ਮੂੰਗੀ ਮੰਗਲਾ 80 ਚ ਵਾ। 80 ਜਾਂਦਾ? ਹਾਂਜੀ। ਅੱਛਾ, ਸਹੀ। ਇਹ ਨਹਿਰ ਦੇ ਉਰਲੇ ਪਾਸੇ ਜੀ। ਉਹ ਜਿੱਥੇ ਬਣਿਆ ਅਨਮੋਲ ਹੋਟਲ, ਹਾਂਜੀ, ਉੱਥੋਂ ਦੇ ਕਾਲੇ ਦੀ ਹੱਦ ਆ। ਬਾਕੀ ਬੰਗਲਾ ਬੁੰਗਲਾ ਹੁੰਦਾ ਪੁਲ ਹਾਂਜੀ, ਪਾ 80 ਦੇ ਵਿੱਚ ਆ ਜੀ। 80 ਚ ਬਾਅਦ ਥੋੜਾ ਜਿੱਥੇ ਆਪਣੀ ਟੈਂਕੀ ਆ ਨਾ, ਹਾਂਜੀ, ਉਹ ਤੋਂ ਐ ਨੂੰ ਜਿਹੜਾ ਹੈ ਨਾ ਉਹ ਪੁਲ ਬਣਿਆ ਹਾਂਜੀ, ਪੈਰਪੁਰੀ, ਉਹ ਤੋਂ ਆਈ ਦਾ ਪਾਸਾ 80 ਦਾ ਵਾ। ਸਹੀ, ਠੀਕ ਹੋ ਗਿਆ। ਤੁਹਾਡੇ ਤੇ ਪਿੰਡ ਦੇ ਲੰਬੜਦਾਰ ਕੌਣ ਆ ਹੁਣ? ਲੰਬੜਦਾਰ ਇੱਥੇ ਹੈਗਾ ਇੱਕ ਤਾਂ ਮਹਮੂਦ ਅਹਿਮਦ, ਅੱਛਾ, ਬਲੀ ਹੁੰਦਾ ਲੜਕਾ। ਇੱਕ ਹੈਗਾ ਵਾ, ਉਹਦਾ ਨਾਂ ਕੀ ਹੈ ਯਾਰ ਉਹ ਮੁੰਡਾ ਲੰਬੜਦਾਰ ਦਾ, ਪਤਾ ਕੋਈ? ਰਾਜ ਦਾ ਮੁੰਡਾ, ਉਹ ਲੁਧਿਆਣੀ ਆ। ਹਾਂ, ਆ ਮਹਮੂਦ ਜ਼ਿਆਦਾ ਕਾਰੋਬਾਰ ਕਰਦਾ ਤੇ ਮਹਮੂਦ ਹੀ ਜ਼ਿਆਦਾ ਪਿੰਡ ਕੰਟਰੋਲ ਕਰਦਾ। ਉਹ ਲਾਹੌਰ ਰਹਿੰਦਾ ਵਾ, ਜ਼ਮੀਨ ਜੋ ਹੈਗੀ ਇੱਥੇ। ਇਸ ਮਕਾਨ ਕੋਲ ਬਾਹਰ ਛੱਤਿਆ, ਪਿੰਡ 'ਚ ਵੇਚ ਗਿਆ ਸੀ ਚਾਚੇ ਕੋਲ। ਤੁਸੀਂ ਕਿੰਨੇ ਭੈਣ ਭਾਈ ਸੀਗੇ ਜਦੋਂ ਉੱਥੋਂ ਉੱਠ ਕੇ ਆਏ? ਅਸੀਂ ਉਦੋਂ ਸੀਗੇ 2 ਭੈਣਾਂ ਸੀ ਤੇ 4 ਭਾਈ ਸੀ। 4 ਭਰਾ। ਤੁਹਾਡੇ ਤੋਂ ਵੱਡੇ ਸੀ ਕਿ ਛੋਟੇ ਸੀ? ਇਹ ਭੈਣਾਂ ਸਾਡੀਆਂ ਵੱਡੀਆਂ ਸੀ। ਅੱਛਾ, ਮੇਰੇ ਤੋਂ ਵੱਡਾ ਇੱਕ ਰਾਮ ਫੈਰੋ ਸੀ, ਉਹ ਤੋਂ ਛੋਟਾ ਮੈਂ ਸੀ, ਉਹ ਤੋਂ ਛੋਟਾ ਸ਼ਫੀ ਸੀ, ਉਹ ਅੱਛਾ, ਤੋਂ ਛੋਟਾ ਸਦੀਕ ਸੀ ਮੇਰਾ ਭਾਈ, ਉਹ ਦੁਕਾਨ ਪਾਈ ਹੋਈ। ਅੱਛਾ, ਇੱਕ ਭੈਣ ਨੇ ਸਾਡੀ ਵੇਚ 450 ਹੋਈ। ਅੱਛਾ, ਅੱਛਾ, ਉਹਨਾਂ ਦੀ ਮਾਂ ਦੀ ਕਿਸ਼ਵਰਾ। ਤੁਹਾਡੀ ਤਾਂ ਉਦੋਂ ਉਮਰ ਤਕਰੀਬਨ 13 ਸਾਲ ਹੀ ਸੀਗੀ। ਹਾਂ, ਤੇ 13 ਸਾਲ ਉਮਰ ਦੇ ਵਿੱਚ ਚਲੋ ਫਿਰ ਵੀ ਸਕੂਲੇ ਜਾਂਦੇ ਹੁੰਦੇ ਸੀਗੇ? ਨਹੀਂ ਮੈਂ ਜਾਂਦੇ ਕਿ ਮੈਨੂੰ ਘਰ ਦੇ ਜਾਂਦਾ ਮੈਂ ਤਾਂ ਅਕਸਰ ਆ ਜਾਏ ਭੱਜਣਾ ਬਾਤਾਂ ਚੱਲ। ਅੱਜ ਕੱਲ੍ਹ ਜਿਵੇਂ ਨਿਆਣੇ ਕਰਦੇ ਆ, ਕਈ ਅਕਸਰ ਘਲਾਓ ਤੇ ਆ ਜਾਂਦੇ ਆ। ਤੇ ਇਹ ਨਹੀਂ ਕੋਈ ਆਪਣੇ ਇਲਾਕੇ ਦੀ ਕੋਈ ਐਸੀ ਯਾਦ, ਕੋਈ ਐਸੀ ਚੀਜ਼ ਜਿਹੜੀ ਅੱਜ ਵੀ ਖਿੱਚ ਪਾਉਂਦੀ ਹੋਵੇ? ਯਾਦ ਸਾਡੇ ਦੇਖੋ ਜੀ, ਬਜ਼ੁਰਗ ਸ਼ੇਖ ਇਮਾਮ ਨਾਸਰ ਜੀ ਉਹਨਾਂ ਨੂੰ ਕਹਿੰਦੇ ਸੀ। ਜੀ। ਉਹਨਾਂ ਦਾ ਬਹੁਤ ਵੱਡਾ ਮਜ਼ਾਕ ਸੀ ਜੀ। ਅੱਛਾ, ਹਰ ਵੇਲੇ ਉਹਨਾਂ ਦੇ ਜਿੱਦਾਂ ਕਹਿੰਦੇ ਵੀ ਰਾਤ ਦਿਨ ਰੌਣਕ ਲੱਗੀ ਜਾਂਦੀ ਸੀ। ਲੋਕ ਲੰਗਰ ਵੀ ਚੱਲਦਾ ਰਹਿੰਦਾ ਹੁਣ? ਇਹ ਲੰਗਰ ਨਸ਼ੇ ਚਲਾਉਂਦੇ। ਉਹਨਾਂ ਦੇ ਇੱਕ ਲੰਗਰ ਚੱਲਦਾ ਸੀ ਵੀ ਉਹ ਨਾ ਆ ਰੋਟੀਆਂ ਮਿੱਠੀਆਂ ਪਕਾ ਕੇ ਨਾ ਅਤੇ ਪਰੌਠੇ ਜਿਹਾ ਖੁਸ਼ਕ ਉਹ ਕੁੱਟ ਕੇ ਚੂਰਮਾ ਤਕਸੀਮ ਕਰ ਜਾਂਦੇ ਸੀ। ਅੱਛਾ, ਅੱਛਾ, ਚੂਰੀ ਤਕਸੀਮ ਕਰਦੇ? ਹਾਂ, ਚੂਰਮਾ ਕਹਿੰਦੇ, ਉਹ ਤਕਸੀਮ ਹੁੰਦਾ ਰਹਿੰਦਾ। ਉਹ ਤਕਸੀਮ ਹੁੰਦਾ। ਤੁਸੀਂ ਤਾਂ ਬਥੇਰਾ ਖਾਧਾ ਹੋਣਾ? ਉਹ ਬਸ ਇਹਦਾ ਚਲੇ ਜਾਣਾ ਗੈਣ ਨਾਲ ਖਾਣੇ। ਅਤੇ ਸਹੀ। ਉਹਨਾਂ ਦਾ ਇਹ ਸੀ ਵੀ ਉਹ ਬਹੁਤ ਬਜ਼ੁਰਗ ਸੀਗਾ। ਉਹਨਾਂ ਦੇ ਉੱਤੇ ਨਾ ਮਜ਼ਾਰ ਦੇ ਉੱਪਰ ਪੱਖੀ ਲੱਗੀ ਹੋਈ ਸੀ ਸੋਨੇ ਦੀ। ਸੋਨੇ ਦੀ? ਉਹ ਚੋਰ ਸੁਣਦੇ ਸਿਆਣੇ ਕੋਲ ਚੋਰ ਚੜ੍ਹਿਆ ਤੋੜਨ ਮਰੋੜਨ। ਅੱਛਾ, ਟੁੱਟੀ ਨੇ ਮਰੋੜੀ ਆ, ਫਿਰ ਲਿਪਿਆ ਤੇ ਖਤਮ ਹੋ ਗਿਆ। ਉਹ ਫਿਰ ਉਹਨਾਂ ਦੇ ਬਜ਼ੁਰਗਾਂ ਨੇ ਨਾ ਉਹਦੀ ਵੀ ਕਬਰ ਉਹਨਾਂ ਦੇ ਉੱਥੇ ਹੀ ਬਣਾ ਲਈ ਆ, ਕਹਿ ਕੇ ਵਾਜੇ ਨਾਲ ਹੀ ਵੀ ਇੱਥੇ ਹੁਣ ਇੱਥੇ ਹੀ ਹੁਣ। ਵਾਹ ਜੀ ਵਾਹ, ਬੜੀ ਗੱਲ ਹੈ। ਤੇ ਬਸ ਜੀ, ਦੇਸ਼ ਵੇਲੇ ਦੀਆਂ ਯਾਦਾਂ ਜਾਂ ਇਹ ਚੀਜ਼ਾਂ, ਜਿਹੜਾ ਵਕਤ ਤੁਸੀਂ ਦੇਖਿਆ, ਜਿਹੜਾ ਦੌਰ ਤੁਸੀਂ ਦੇਖਿਆ, ਅਸੀਂ ਤਾਂ ਨਹੀਂ ਉਸ ਦੌਰ ਨੂੰ ਦੇਖਿਆ। ਚਲੋ ਤੁਹਾਡੇ ਕੋਲੋਂ ਮਾਲੂਮਾਤ ਦਾ ਇੱਕ ਵਸੀਹ ਖਜ਼ਾਨਾ, ਜਿਹਦੇ ਵਿੱਚ ਥੋੜ੍ਹਾ ਜਿਹੀ ਖੈਰ ਸਾਨੂੰ ਵੀ ਪੈ ਗਈ, ਹਿੱਸਾ ਸਾਨੂੰ ਵੀ ਮਿਲ ਗਿਆ। ਤੁਸੀਂ ਇੰਝ ਹੀ ਸਮਝੋ ਕਿ ਤੁਹਾਨੂੰ ਇਸ ਟਾਈਮ ਪੂਰੀ ਦੁਨੀਆ ਦੇ ਉੱਤੇ ਦੇਖਿਆ ਜਾ ਰਿਹਾ, ਔਰ ਲੋਕ ਤੁਹਾਨੂੰ ਇਸ ਟਾਈਮ ਦੇਖ ਰਹੇ ਨੇ, ਸੁਣ ਰਹੇ ਨੇ। ਉਹਨਾਂ ਵਾਸਤੇ ਕੀ ਤੁਸੀਂ ਪੈਗਾਮ ਦੇਣਾ ਚਾਹੁੰਦੇ ਹੋ? ਤੁਸੀਂ ਜ਼ਰਾ ਵਿਚਾਰ ਸਾਂਝੇ ਕਰੋ। ਉਹਨਾਂ ਵਾਸਤੇ ਪੈਗਾਮ ਇਹੋ ਹੀ ਆ, ਨੇਕ ਨਹੀਂ ਤਾਂ ਕੰਮ ਕਰੋ, ਮਿਹਨਤ ਕਰੋ, ਕਿਸੇ ਨਾਲ ਦਾ ਨਾ ਮਾਰੋ, ਦੁਨੀਆ ਛੱਡ ਜਾਣੀ ਤੇ ਰਹਿਣਾ ਕੋਈ ਨਹੀਂ। ਬਿਲਕੁਲ। ਅਤੇ ਆਪਣੀ ਇਮਾਨਦਾਰੀ ਦਾ ਟੁੱਕ ਮਾਓ ਅਤੇ ਅੱਲਾ ਦੇ ਨਬੀ ਦਾ ਹੁਕਮ ਮੰਨੋ ਅਤੇ ਆਪਣੀ ਆਖਰ ਸਵਾਰੋ। ਮਾਸ਼ਾਅੱਲਾ ਜੀ, ਬਹੁਤ ਹੀ ਸੋਹਣਾ ਪੈਗਾਮ, ਬਹੁਤ ਹੀ ਸੋਹਣਾ ਪੈਗਾਮ। ਪਿਆਰ ਮੁਹੱਬਤ ਦੇ ਨਾਲ, ਅਮਨ ਦੇ ਨਾਲ ਤੇ ਰਹਿਣਾ ਚਾਹੀਦਾ ਹੈ, ਔਰ ਇਹਦੇ ਨਾਲ ਹੀ ਦੁਨੀਆ ਦਾ ਵਸੇਬਾ, ਔਰ ਇਹਦੇ ਨਾਲ ਹੀ ਦੁਨੀਆ ਕਾਇਮ ਹੈ। ਸਾਨੂੰ ਅਕਸਰ ਬਜ਼ੁਰਗਾਂ ਤੋਂ, ਜਿਹਦੇ ਕੋਲ ਵੀ ਅਸੀਂ ਬੈਠੇ ਹਾਂ, ਜਿਹਨਾਂ ਕੋਲ ਵੀ ਅਸੀਂ ਇੰਟਰਵਿਊ ਲਿਆ, ਔਨ ਦਾ ਰਿਕਾਰਡ ਜਾਂ ਆਫ ਦਾ ਰਿਕਾਰਡ, ਸਾਨੂੰ ਹਮੇਸ਼ਾ ਕੰਮ ਦੀ ਹੀ ਗੱਲ ਮਿਲੀ ਆ। ਔਰ ਇਹ ਚੀਜ਼ਾਂ ਜਿਹੜੀਆਂ ਸਾਨੂੰ ਬਜ਼ੁਰਗਾਂ ਕੋਲੋਂ ਮਿਲਦੀਆਂ, ਸਾਨੂੰ ਅਮਲੀ ਜ਼ਿੰਦਗੀ ਦੇ ਵਿੱਚ ਵੀ ਅਪਣਾਉਣੀਆਂ ਚਾਹੀਦੀਆਂ। ਇਹੀ ਸਾਡਾ ਮਕਸਦ ਹੈ। ਜੋ ਗੱਲਾਂ ਅਸੀਂ ਕਿਤਾਬਾਂ ਦੇ ਵਿੱਚ ਵੀ ਨਹੀਂ ਪੜ੍ਹੀਆਂ ਜਾਂ ਸਾਨੂੰ ਨਹੀਂ ਮਿਲਦੀਆਂ, ਅੱਜ ਬਜ਼ੁਰਗਾਂ ਦੇ ਕੋਲੋਂ ਸਾਨੂੰ ਉਹ ਗੱਲਾਂ ਮਿਲ ਰਹੀਆਂ। ਔਰ ਇਹ ਬਹਾਨਾ ਹੈ, ਇੰਟਰਵਿਊ ਜਿਹੜਾ ਅਸੀਂ ਲੈ ਰਹੇ ਹਾਂ, ਇਹ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਦਾ ਇੱਕ ਵਸੀਲਾ ਹੈ, ਬਹਾਨਾ ਹੈ। ਉਮੀਦ ਹੈ ਤੁਹਾਨੂੰ ਅੱਜ ਦਾ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਚੰਗਾ ਜੀ, ਰੱਬ ਰਾਖਾ।